Indian citizen accused of plotting the attempted killing of a Sikh separatist in New York says he is a law-abiding Indian businessman, unfortunately caught in the crossfire between the United States and the Indian government, according to court filings obtained by Washington Post. Defendant Nikhil Gupta has been unjustly detained in inhuman conditions in the Czech Republic, where he faces extradition to United States, said his lawyer. कुछ भी रिकॉर्ड ਦੇ ਉੱਤੇ नहीं है ਜਿਹੜਾ ਇਹ ਸਾਬਤ ਕਰਦਾ ਹੋਏ कि निखिल गुप्ता ने ਜਿਹੜਾ ਉਹ ਪੰਨੂ ਨੂੰ ਮਾਰਨਾ ਸੀ। ਮੇਰੇ ਕਲਾਇੰਟ ਨੂੰ ਚੈੱਕ ਰਿਪਬਲਿਕ ਨੇ ਜਿਹੜਾ ਵਕੀਲ ਦਿੱਤਾ ਉਹਨੇ ਵੀ ਉਹਨੂੰ ਗਲਤ ਜਾਣਕਾਰੀ ਦਿੱਤੀ ਔਰ ਉਹ ਕਿਉਂ ਉਹਨੂੰ ਅਨਡਿਊ US ਏਜੰਸੀਆਂ ਦੇ ਪ੍ਰਭਾਵ ਦੇ ਥੱਲੇ ਝੂਠ ਬਣਾਇਆ ਗਿਆ। ਜਦੋਂ ਇਹ ਅਨਸੀਲ ਹੋਈ ਹੈ ਇੰਡਾਇਕਟਮੈਂਟ ਤਾਂ ਉਹਦੇ 'ਚ ਇਹਦਾ ਨਿਖਿਲ ਗੁਪਤੇ ਦਾ ਨਾਮ ਮਿਸਟਰ ਨਿਕ ਹੈਗਾ ਕਿ ਵੀ ਇਹਦਾ ਨਿਕ ਨੇਮ ਹੈ। ਅਤੇ ਉਹ ਵਕੀਲ ਔਰ ਉਹ ਕਹਿੰਦੇ ਨੇ ਜੇ ਉਹਨੇ ਤਾਂ ਕਦੇ ਨਿਕ ਕਦੇ ਯੂਜ਼ ਹੀ ਨਹੀਂ ਕੀਤਾ ਹੈ ਔਰ ਇਹ ਬਿਲਕੁਲ ਇਹਦਾ ਮਤਲਬ ਹੈ ਕਿ ਵੀ ਬੰਦਾ ਕੋਈ ਹੋਰ ਹੈ ਔਰ ਇਹ ਫੜ ਕੋਈ ਕਿਸੇ ਹੋਰ ਨੂੰ ਮਿਸਟੇਕਨ ਆਈਡੈਂਟਿਟੀ। ਉਹਨਾਂ ਨੇ ਕਿਹਾ ਜੀ ਇਹ ਨਹੀਂ ਇਹ ਬੰਦਾ ਹੀ ਗਲਤ ਫੜ ਲਿਆ ਇਹਨਾਂ ਨੇ ਕੋਈ ਹੋਰ ਸੀ। ਉਹਨਾਂ ਨੇ ਉੱਥੋਂ ਦੀ ਫੋਟੋ ਚੁੱਕੀ ਜਿਹੜੀ ਏਅਰਪੋਰਟ ਦੀ ਸੀ ਉਹਦੇ ਨਾਲ ਮਿਲਾਈ ਐਂਡ ਉਹ ਗਲਤ ਬੰਦੇ ਨੂੰ ਫੜ ਲਿਆ। ਉਹਨੇ ਕਿਹਾ ਜੀ ਇਹ ਮੇਰੇ ਬੰਦਿਆਂ ਨੂੰ ਪੰਨੂ ਤੋਂ ਹੀ ਡੇਂਜਰ ਹੈ ਕਿਉਂਕਿ ਇਹ ਤਾਂ ਵਿਚਾਰਾ ਇਨੋਸੈਂਟ ਹੈ ਉਹ ਤਾਂ ਆਲਰੇਡੀ ਉਹਨੂੰ ਟੈਰਰਿਸਟ ਜਿਹੜਾ ਡਿਕਲੇਅਰ ਕੀਤਾ ਹੋਇਆ। ਉਹ ਹੈਂਡੀਕ੍ਰਾਫਟ ਦੀ ਬਿਜ਼ਨਸ ਕਰਦਾ ਉੱਥੇ ਉਹ ਗਿਆ ਸੀ ਨਾ ਆਪਣੀ ਮਾਰਕੀਟ ਦੇਖਣ ਵੀ ਕੀ ਹੈ। ਜਦੋਂ ਉਹਨੂੰ ਏਅਰਪੋਰਟ ਤੋਂ ਬਾਹਰ ਜਿਹੜਾ ਫੜ ਲਿਆ ਗਿਆ ਇੱਕ ਬਲੈਕ SUV 'ਚ 3 ਘੰਟੇ ਉਹਦੀ ਪੁੱਛਗਿੱਛ ਕੀਤੀ ਗਈ ਜੀ ਉਹ ਇੱਕ ਡਿਵਾਊਟ ਹਿੰਦੂ ਵੈਜੀਟੇਰੀਅਨ ਉਹਨੂੰ ਨਾਨ ਵੈਜੀਟੇਰੀਅਨ ਫੂਡ ਦਿੱਤਾ ਜਾ ਰਿਹਾ ਬੀਫ ਔਰ ਪੋਰਕ। ਉਹਨਾਂ ਨੇ ਕਿਹਾ ਜੀ ਨਾ ਕਦੇ ਗੁਪਤੇ ਨੇ ਨਾ ਉਹਨਾਂ ਦੇ ਵਕੀਲ ਨੇ ਕਦੇ ਇਹ ਕਿਹਾ ਕਿ ਜੀ ਉਹਨੂੰ ਜਿਹੜਾ ਪ੍ਰੋਪਰ ਡਾਈਟ ਨਹੀਂ ਮਿਲ ਰਹੀ। ਜਦੋਂ ਇਹ ਕਿਹਾ ਗਿਆ ਕਿ ਭਾਈ ਜੇ ਮਾਰਨਾ ਪੰਨੂ ਨੂੰ ਕੋਈ ਨੇੜੇ ਤੇੜੇ ਹੋਇਆ ਫਿਰ ਕੀ ਹੋਇਆ ਫਿਰ ਉਹਨੇ ਕਿਹਾ ਟੂ ਕਿਲ ਐਵਰੀਵਨ ਟੂ ਲੈਟ them go to heaven। ਰੈਪਕਾ ਜਿਹੜਾ ਸਪੋਕਸਪਰਸਨ ਚੈੱਕ ਰਿਪਬਲਿਕ ਦਾ ਉਹਨੇ ਈਮੇਲ ਦੇ ਵਿੱਚ ਹੀ ਜਵਾਬ ਦਿੱਤਾ ਹੈ। ਉਹਨੇ ਕਿਹਾ ਜੀ ਐਨੀ ਜੁਡੀਸ਼ੀਅਲ ਅਥਾਰਟੀਜ਼ ਆਫ ਦ ਰਿਪਬਲਿਕ ਆਫ ਇੰਡੀਆ ਹੈਵ ਨੋ ਜੂਰਿਸਡਿਕਸ਼ਨ ਇਨ ਦਾ ਮੈਟਰ ਇਨ ਕੁਐਸਚਨ। ਇੰਡੀਆ ਸਿੱਧੇ ਤੌਰ 'ਤੇ ਇਨਵੋਲਵ ਹੁੰਦਾ ਅਤੇ ਸਾਹਮਣੇ ਆ ਜਾਣਾ ਸੀ ਉਹਨਾਂ ਦਾ ਬੰਦਾ ਹੈ। ਇਹ ਹੁਣ ਵਾਇਆ ਸੁਪਰੀਮ ਕੋਰਟ ਆਉਣਗੇ। ਸੁਪਰੀਮ ਕੋਰਟ ਇਹ ਕਹੇਗਾ ਕਿ ਇਹ ਇੰਡੀਅਨ ਸਿਟੀਜ਼ਨ ਹੈ ਇਸ ਲਈ ਗੌਰਮੈਂਟ ਆਫ ਇੰਡੀਆ ਨੂੰ ਅਸੀਂ ਡਾਇਰੈਕਟ ਕਰਦੇ ਹਾਂ ਕਿ ਕੇਸ ਦੀ ਪੈਰਵਾਈ ਕਰੇ ਅਤੇ ਉਹ ਅਮਰੀਕਾ ਨੂੰ ਕਹਿਣਗੇ ਦੇਖੋ ਜੀ ਅਸੀਂ ਦੇਖੋ ਤੁਸੀਂ ਵੀ ਜੁਡੀਸ਼ਰੀ ਨਾਲ ਬੌਂਡ ਹੋ ਔਰ ਅਸੀਂ ਜਿਹੜਾ ਉਹ ਜੁਡੀਸ਼ਰੀ ਨੂੰ ਕਿਵੇਂ ਇਗਨੋਰ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨਿਲ ਗੁਪਤਾ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ Dr.Amarjit ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 19 ਦਸੰਬਰ 2023 6 ਪੋ ਨਾਨਕ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ TV84 ਦੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ 24 ਆਵਰਸ TV84 ਨੂੰ ਦੇਖ ਸਕਦੇ ਹੋ। ਸੋ ਅਸੀਂ ਚਾਹਾਂਗੇ ਜਿਹੜਾ TV84 ਦਾ ਫੇਸਬੁੱਕ ਹੈ YouTube ਹੈ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਕਟਰ ਗੁਰਿੰਦਰਪਾਲ ਸਿੰਘ ਰੈਨਾ ਜੀ ਵੱਲੋਂ ਜਿਹੜੇ ਕਿ ਓਹਾਇਓ ਤੋਂ ਨੇ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ
ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5166191984 ਸੇਮ ਨੰਬਰ 'ਤੇ ਵਟਸਐਪ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv 'ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹ ਏਜੰਸੀਆਂ ਦੇ ਅਮਰੀਕਾ ਕੈਨੇਡਾ ਦੀ ਧਰਤੀ ਤੇ ਖਾਲਿਸਤਾਨੀ ਐਕਟਿਵਿਸਟ ਨੂੰ ਕਤਲ ਕਰਨ ਦੇ ਪਲੋਟ ਸੰਬੰਧੀ ਜਿਹੜਾ ਅੱਜ ਦੋ ਪ੍ਰਮੁੱਖ ਅਖਬਾਰਾਂ ਵਾਸ਼ਿੰਗਟਨ ਪੋਸਟ ਅਤੇ ਦਾ ਗਾਰਡੀਅਨ ਨੇ ਫੋਲੋ ਅਪ ਸਟੋਰੀਜ਼ ਜਿਹੜੀਆਂ ਨੇ ਉਹ ਕੀਤੀਆਂ ਨੇ, ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਕਟਰ ਸੁਰਿੰਦਰਪਾਲ ਸਿੰਘ ਰੈਣਾ, ਜਿਹੜੇ ਵੈਟਨੇਰੀਅਨ ਨੇ, ਇਹ ਨਾਰਥ 올ਮਸਟੈਡ ਓਹਾਇਓ ਦੇ ਵਿੱਚ ਨਿਵਾਸ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਪੂਰਾ ਸਮੁੱਚਾ ਪਰਿਵਾਰ ਜਿਨ੍ਹਾਂ ਦਾ ਸੰਬੰਧ ਜੰਮੂ ਕਸ਼ਮੀਰ ਦੇ ਨਾਲ ਹੈ, ਪੂਰੇ ਗੁਰਸਿੱਖੀ ਨੂੰ ਪਰਨਾਏ ਹੋਏ ਨੇ। ਔਰ ਜਦੋਂ ਵੀ ਅਸੀਂ ਪਹਿਲਾਂ ਵੀ ਜਦੋਂ 5-6 ਸਾਲ ਪਹਿਲਾਂ ਜਾਣ ਦਾ ਸਬੱਬ ਹੋਇਆ, ਉਦੋਂ ਵੀ ਜਿਹੜੀ ਹੈ ਉਹਨਾਂ ਦੇ ਨਾਲ ਮੁਲਾਕਾਤ ਹੋਈ ਔਰ ਪੂਰੀ ਸਿੱਖੀ ਭਾਵਨਾ ਰੱਖਦੇ ਨੇ। ਇਸ ਵਾਰ ਵੀ ਸਾਰਾ ਪਰਿਵਾਰ ਦੀਵਾਨ ਦੇ ਵਿੱਚ ਹਾਜ਼ਰ ਸੀ ਔਰ ਉਹਨਾਂ ਨੇ ਜਿੱਥੇ ਸਾਡੀ ਪ੍ਰੈਜੈਂਟੇਸ਼ਨ ਦੀ ਤਾਰੀਫ ਕੀਤੀ, ਉੱਥੇ ਉਹਨਾਂ ਨੇ ਸਗੋਂ ਇਹ ਕੰਪਲੀਮੈਂਟ ਕੀਤਾ ਕਿ ਜੀ ਤੁਸੀਂ ਹਿਸਟੋਰੀਅਨ ਹੋ, ਤੁਸੀਂ ਹਿਸਟਰੀ ਬੁੱਕਸ ਵੀ ਲਿਖੋ ਇਹ ਸਾਰਿਆਂ ਨੂੰ ਜਿਵੇਂ ਤੁਸੀਂ ਬਿਆਨਦੇ ਹੋ। ਮੈਂ ਕਿਹਾ ਜੀ ਹੁਣ ਕਰ ਲਈ ਜਿੰਦ ਸਾਰਾ ਤਖਤ ਹਜ਼ਾਰਾ ਜੋ ਕੁਛ ਕਰ ਰਹੇ ਹਾਂ, ਕਿਉਂਕਿ ਜੋ ਸਾਡੇ ਸਾਹਮਣੇ ਚੈਲੰਜ ਹੈ, ਹਕੂਮਤ ਜਿੱਥੇ ਉਹਨਾਂ ਦੀਆਂ ਨੀਤੀਆਂ ਸਿੱਖਾਂ ਦੇ ਉੱਤੇ ਟੋਟਲ ਵਾਰ ਉਹਨਾਂ ਨੇ ਥੋਪੀ ਹੋਈ ਹੈ, ਔਰ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਲਈ ਜਿਹੜਾ ਹੈ ਉਹ ਈਵਨ ਇਸ ਗੱਲ ਨੂੰ ਜਾਰੀ ਰੱਖਣਾ, ਕਿਉਂਕਿ ਹਿਸਟਰੀ ਜਾਂ ਬਾਕੀ ਜਦੋਂ ਅਸੀਂ ਕੋਈ ਵੀ ਕਲਚਰ ਦੀ ਡਿਵੈਲਪਮੈਂਟ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਕੌਮਾਂ ਆਜ਼ਾਦਾਨਾ ਤੌਰ ਦੇ ਉੱਤੇ ਆਜ਼ਾਦ ਖਿੱਤੇ ਦੇ ਵਿੱਚ ਵਿਚਰਦੀਆਂ ਨੇ। ਲੇਕਿਨ ਇਹ ਉਹਨਾਂ ਦਾ ਕੰਪਲੀਮੈਂਟ ਸੀ ਜਿਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਔਰ ਅਸੀਂ ਡਾਕਟਰ ਸੁਰਿੰਦਰਪਾਲ ਸਿੰਘ ਰੈਣਾ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਲਿਬਰਲੀ ਡੋਨੇਟ ਕੀਤਾ ਹੈ TV 84 ਦੇ ਲਈ। ਅਸੀਂ ਹੁਣ ਆਲਮੋਸਟ ਪਿਛਲੇ ਕਈ ਹਫ਼ਤਿਆਂ ਤੋਂ ਹੀ ਫੋਕਸ ਤਾਂ ਉਹੀ ਹੈ ਜੋ ਭਾਰਤੀ ਹਕੂਮਤ ਦੇ ਲਈ ਇਸ ਵੇਲੇ ਉਹਨਾਂ ਦਾ ਪੈਨਿਕ ਬਟਨ ਦੱਬਿਆ ਹੋਇਆ। ਹੁਣ ਤੱਕ ਤਾਂ ਉਹ ਵਿਦ ਇੰਪਿਊਨਿਟੀ ਜੋ ਉਹਨਾਂ ਨੇ ਚਾਹਿਆ ਕੀਤਾ ਇਹਨਾਂ 39 ਸਾਲਾਂ ਦੇ ਵਿੱਚ, ਉਹ ਕਿਸੇ ਨੂੰ ਜਵਾਬਦੇਹ ਨਹੀਂ ਸੀ, ਉਹਨਾਂ ਦੇ ਉੱਤੇ ਕਿਸੇ ਦੀ ਅੱਖ ਨਹੀਂ ਸੀ। ਆਪਣੇ ਲੋਕਾਂ ਨੂੰ ਵੀ ਸਮਝਾਉਣ ਦੇ ਲਈ ਸਾਨੂੰ ਜਿਹੜਾ ਹੈ ਉਹ ਬਹੁਤ ਵਕਤ ਲੱਗਾ ਕਿ ਭਾਈ ਸਾਡੇ ਨਾਲ ਹੋ ਕੀ ਰਿਹਾ, ਕਿਉਂਕਿ ਉਹਨਾਂ ਦੇ ਕੋਲ ਹੀ ਸਾਰਾ ਪ੍ਰਚਾਰ ਤੰਤਰ ਸੀ। ਉਹ ਰੇਡੀਓ ਹੋਏ, ਭਾਰਤੀ ਦੂਰਦਰਸ਼ਨ ਹੋਏ ਜਾਂ ਬਾਹਰ ਉਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟਸ, ਉਹਨਾਂ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਸਟੇਟ ਟੈਰਰਿਜ਼ਮ ਸੀ ਉਸ ਨੂੰ ਨਾ ਸਿਰਫ ਲੁਕਾਇਆ ਬਲਕਿ ਇਸ ਦੇ ਉਲਟ ਉਹਨਾਂ ਨੇ ਸੱਚ, ਹੱਕ, ਇਨਸਾਫ ਦੀ ਮੰਗ ਕਰਨ ਵਾਲੀ ਸਮੁੱਚੀ ਕੌਮ ਨੂੰ ਟੈਰਰਿਜ਼ਮ ਦੇ ਬਰਸ਼ ਦੇ ਨਾਲ ਪੇਂਟ ਕੀਤਾ ਔਰ ਉਸ ਦੇ ਉੱਤੇ ਸਟੈਂਪ ਲਾਉਣ ਦੇ ਲਈ ਫਿਰ ਜਿਹੜਾ ਉਹਨਾਂ ਨੇ ਬੜਾ ਕੋਝਾ ਕਾਰਾ 1985 ਦੇ ਵਿੱਚ ਏਅਰ ਇੰਡੀਆ ਦੇ ਜਹਾਜ਼ ਦਾ ਕਨਿਸ਼ਕਾ ਦਾ ਜਿਹੜਾ ਹਾਦਸਾ ਵਰਤਾਣਾ ਜਿਸ ਦੇ ਵਿੱਚ ਬੇਗੁਨਾਹ 329 ਮੁਸਾਫਰ ਮਾਰੇ ਗਏ, ਇਹ ਹਾਈਟ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਇੱਕ ਵਾਕਿਆ ਨੇ ਜਿੰਨਾ ਸਾਡੀ ਮੂਵਮੈਂਟ ਦਾ ਨੁਕਸਾਨ ਕੀਤਾ ਉਹਨਾਂ ਜੇ ਉਹ ਕਈ ਸਾਲ ਨੈਗੇਟਿਵ ਪ੍ਰੋਪੇਗੈਂਡਾ ਕਰਦੇ ਰਹਿੰਦੇ ਉਹਦਾ ਅਸਰ ਨਹੀਂ ਸੀ ਹੋਣਾ। ਇਸ ਘਟਨਾ ਨੇ ਸਿੱਖ ਸਟਰਗਲ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ। ਨਤੀਜੇ ਦੇ ਤੌਰ 'ਤੇ ਫਿਰ ਤਾਂ ਅਸੀਂ ਇਹ ਡਿਫੈਂਡ ਕਰਨ 'ਤੇ ਹੀ ਰਹੇ ਕਿ ਭਾਈ ਇਹ ਭਾਰਤੀ ਏਜੰਸੀਆਂ ਦਾ ਕਾਰ ਹੈ, ਲੇਕਿਨ ਉਸ ਦਾ ਕੋਈ ਬਹੁਤਾ ਅਸਰ ਹੋਇਆ ਨਹੀਂ ਕਿਉਂਕਿ ਕੋਰਟ ਟਰਾਇਲ ਚਲਾ ਗਿਆ ਔਰ ਕੋਰਟ ਟਰਾਇਲ 'ਚ ਬੇਸ਼ੱਕ ਇਨ ਦਾ ਐਂਡ ਐਕਵਿਟਲ ਹੋਈ, ਲੇਕਿਨ ਇਸ ਦੌਰਾਨ ਜਿੰਨਾ ਕੁ ਨੈਗੇਟਿਵ ਪ੍ਰੋਪੇਗੈਂਡਾ ਹੋਇਆ ਉਹਦਾ ਨਤੀਜਾ ਕਿ ਅੱਜ ਵੀ ਜੇ ਤੁਸੀਂ ਖਾਲਿਸਤਾਨ ਸਟਰਗਲ ਜਾਂ ਸਿੱਖ ਸਟਰਗਲ ਲਈ ਗੂਗਲ ਕਰੋਗੇ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਏਅਰ ਇੰਡੀਆ ਦਾ ਹਾਦਸਾ ਹੈ ਉਹ ਸਾਹਮਣੇ ਆ ਜਾਂਦਾ ਹੈ ਔਰ ਉਹਦੇ ਲਈ ਸਿੱਖ ਟੈਰਰਿਸਟ, ਖਾਲਿਸਤਾਨੀ ਟੈਰਰਿਸਟ, ਬੱਬਰ ਖਾਲਸਾ, ਇਹ ਸਾਰੇ ਹੀ ਲਫ਼ਜ਼ ਜਿਹੜੇ ਨੇ ਉਹ ਤੁਹਾਨੂੰ ਉਹਦੇ 'ਚ ਨਜ਼ਰ ਆਉਣਗੇ। ਫਿਰ ਉਹਦਾ ਹੀ ਨਤੀਜਾ ਸੀ ਕਿ ਉਹਨੂੰ ਕਿਉਂਕਿ ਟੈਰਰਿਜ਼ਮ ਦੇ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਆਇਆ, ਇਹਨਾਂ ਨੇ ਫਿਰ ਜਿਹੜੀਆਂ ਸੰਘਰਸ਼ ਦੇ ਵਿੱਚ ਜਥੇਬੰਦੀਆਂ ਸੀ ਜਿਹੜੀਆਂ, ਜਦੋਂ ਮੈਂ ਅਕਸਰ ਇਹ ਰਿਪੀਟ ਕਰਦਾ ਬਾਰ-ਬਾਰ ਕਿ UN ਚਾਰਟਰ ਨੇ
ਉਸ ਦੇ ਪ੍ਰੀਐਂਬਲ ਨੇ ਹੱਕ ਦਿੱਤਾ ਹੋਇਆ ਕਿ if a man is not to be compelled as a last resort to rebellion, his human rights must be protected by the rule of the law. ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ 'ਤੇ ਜਾਣ ਤੋਂ ਰੋਕਣਾ ਤੇ ਫਿਰ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਇਹ ਕਲੌਜ਼ ਆਪਣੇ ਆਪ ਦੇ ਵਿੱਚ ਆਏ ਪ੍ਰੀਐਂਬਲ ਦੁਨੀਆ ਦੇ ਵਿੱਚ ਜਿਹੜੀਆਂ ਫਰੀडम ਸਟਰਗਲਸ, ਜਿਹੜੀਆਂ ਸਟੇਟ ਟੈਰਰ ਦੇ ਖਿਲਾਫ ਹਥਿਆਰਬੰਦ ਸੰਘਰਸ਼ ਸੀ, ਉਹਨੂੰ ਜਸਟੀਫਾਈ ਕਰਦੀਆਂ ਸੀ। ਔਰ ਦੁਨੀਆ ਦੇ ਕਿੰਨੇ ਖਿੱਤਿਆਂ ਦੇ ਵਿੱਚ ਜਿਹੜੀਆਂ ਨੇ ਹਥਿਆਰਬੰਦ ਲੜਾਈਆਂ ਸਨ, ਜਿਨ੍ਹਾਂ ਨੂੰ ਫਰੀडम ਫਾਈਟਰ ਕਿਹਾ ਜਾਂਦਾ ਸੀ, ਉਹਨਾਂ ਨੂੰ ਫਰੀडम ਸਟਰਗਲਸ ਕਿਹਾ ਜਾਂਦਾ ਸੀ। ਔਰ ਈਵਨ ਜੇ ਅਮਰੀਕਾ ਦੀ ਆਪਣੀ ਹਿਸਟਰੀ, ਇਹਨਾਂ ਦੀ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਤੋਂ ਬਾਅਦ ਅਸੀਂ ਦੇਖੀਏ ਤਾਂ ਫਿਰ ਅਮਰੀਕਾ ਨੇ ਤਾਂ ਖੁਦ ਵੀ ਕੋਈ ਚਰਖਾ ਚਲਾ ਕੇ ਜਾਂ ਕੋਈ ਬੱਕਰੀ ਦਾ ਦੁੱਧ ਚੋ ਕੇ ਤਾਂ ਨਹੀਂ ਅਮਰੀਕਾ ਨੇ ਆਜ਼ਾਦੀ ਲਈ। ਉਹੀ ਉਹਨਾਂ ਦੇ ਹੀਰੋ ਨੇ ਜਾਰਜ ਵਾਸ਼ਿੰਗਟਨ, ਜਿਹਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਸੀ ਬ੍ਰਿਟਿਸ਼ ਹਕੂਮਤ ਨੇ। ਸੋ ਜ਼ਾਹਿਰ ਹੈ ਵੀ ਅਮਰੀਕਾ ਹੋਏ ਜਾਂ ਬਾਕੀ ਵੀ ਮੁਲਕਾਂ ਦੇ ਵਿੱਚ ਜਿੱਥੇ ਵੀ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਘੋਲ ਕੀਤਾ। ਔਰ ਭਾਰਤ ਦੇ ਹਵਾਲੇ ਨਾਲ ਵੀ ਜੇ ਦੇਖਿਆ ਜਾਏ ਤਾਂ ਉਹੀ ਅੱਜ ਵੀ ਕਿਤੇ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂ ਥੱਲੇ ਸਟੇਡੀਅਮ ਬਣਾਉਂਦੇ ਨੇ, ਕਿਤੇ ਬੁੱਤ ਲਾਉਂਦੇ ਨੇ, ਕਿਤੇ ਹੋਰ ਕਰਦੇ ਨੇ। ਸੁਭਾਸ਼ ਚੰਦਰ ਬੋਸ ਨੇ ਤਾਂ ਰਾਦਰ ਉਹਨਾਂ ਦਾ ਸਾਥ ਦਿੱਤਾ ਜਿਨ੍ਹਾਂ ਨੂੰ ਇੱਕ ਪਾਸੇ ਨਾਜ਼ੀ ਜਾਂ ਫਾਸ਼ੀਵਾਦੀ ਹਿਟਲਰ ਔਰ ਮੁਸੋਲਿਨੀ ਦਾ ਉਹ ਸਾਥੀ ਸੀ, ਵਾਰ ਕ੍ਰਿਮੀਨਲ ਕੈਟਾਗਰੀ 'ਚ ਆਉਣਾ ਸੀ ਜੇ ਉਹ ਜਿਉਂਦਾ ਹੁੰਦਾ। ਲੇਕਿਨ ਇਹਦੇ ਬਾਵਜੂਦ ਇਹ ਜਿਹੜੇ ਡਬਲ ਸਟੈਂਡਰਡ ਹਰ ਥਾਂ ਨੇ, ਕਿਉਂਕਿ ਇਹ ਇੱਕ ਮੁੱਢਲਾ ਹੱਕ ਬਣਦਾ ਜੇ ਤੁਹਾਡੇ ਕੋਲ ਕੋਈ ਹੋਰ ਰਾਹ ਨਹੀਂ ਬਚਦਾ। ਤੇ ਆਰਮਡ ਸਟਰਗਲ ਨੂੰ UN ਨੇ ਵੀ ਅਪਰੂਵ ਕੀਤਾ ਹੈ। ਅਸੀਂ ਤਾਂ ਬਤੌਰੇ ਸਿੱਖ, ਇਹ ਤਾਂ ਸਾਡੇ ਗਾਤਰੇ ਕਿਰਪਾਨ ਹੈ ਔਰ ਸਾਡੇ ਗੁਰੂ ਸਾਹਿਬਾਨ ਦਾ ਹੀ ਇਹ ਫਰਮਾਨ ਹੈ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਸੋ ਸਾਡੀ ਈਵਨ ਉਸ ਨੇਕ ਪਾਕ ਸਟਰਗਲ ਨੂੰ ਜਿਹਦੇ 'ਚ 1 ਲੱਖ ਤੋਂ ਜ਼ਿਆਦਾ ਸਾਡੇ ਨੌਜਵਾਨ ਫੇਕ ਸਟੇਜ ਐਨਕਾਊਂਟਰਸ ਦੇ ਵਿੱਚ ਮਾਰੇ ਗਏ, ਉਸ ਨੂੰ ਵੀ ਦਹਿਸ਼ਤਗਰਦੀ ਦੇ ਬਰਸ਼ ਨਾਲ ਹੀ ਪੇਂਟ ਕੀਤਾ ਗਿਆ। ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਸ ਕਿਸਮ ਦੇ ਅਲਫਾਜ਼ ਘੜੇ ਗਏ, ਉਹਨਾਂ ਦੇ ਵਿੱਚ ਫਿੱਟ ਕੀਤਾ ਗਿਆ। ਔਰ ਅੱਜ ਵੀ ਜਦੋਂ ਤੁਸੀਂ ਸਿੱਖਾਂ ਦੇ ਵੀ ਇੱਕ ਤਬਕੇ ਨੂੰ ਗੱਲ ਕਰਦਿਆਂ ਸੁਣੋਗੇ ਜਿਹੜਾ ਪ੍ਰਚਾਰ ਦਾ ਅਸਰ ਕਬੂਲਦੇ ਨੇ ਕਿ ਜੀ ਕਾਲਾ ਦੌਰ, ਹੁਣ ਉਹ ਕਾਲਾ ਦੌਰ ਤਾਂ ਹਕੂਮਤ ਲਈ ਕਿ ਉਹਨਾਂ ਨੇ ਜਿਵੇਂ ਪੂਰੇ ਜਿਹੜਾ ਕਾਨੂੰਨ ਦੇ ਦੀਆਂ ਧੱਜੀਆਂ ਉਡਾਈਆਂ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ, ਪੀਸਫੁਲ ਰਹਿਣ ਵਾਲੇ ਨੌਜਵਾਨਾਂ ਨੂੰ ਵੀ ਘਰਾਂ 'ਚੋਂ ਚੁੱਕ ਕੇ ਔਰ ਬੇਗੁਨਾਹ ਨੂੰ, ਔਰ ਕਿੰਨੇ ਕੇਸ ਜਿਹੜੇ ਥੋੜ੍ਹੇ ਬਹੁਤ ਬਚੇ ਨੇ ਹੁਣ ਵੀ ਕੀ ਉਹਦਾ ਨਾਂ ਉਮਰਾ ਨੰਗਲ ਹੈ, ਪਰਮਦੀਪ 30 ਸਾਲ ਬਾਅਦ ਉਹਨੂੰ ਸਜ਼ਾ ਹੋਈ ਹੈ ਕਿ ਉਹਨੇ ਕਿਵੇਂ ਕਿਸੇ ਹੋਰ ਨੂੰ ਚੁੱਕ ਕੇ ਮਾਰ ਦਿੱਤਾ ਤੇ ਜਿਹਦਾ ਇਨਾਮ ਲਿਆ ਉਹ ਬੰਦਾ ਠੀਕ ਸੀ, ਇੱਕ ਬੇਗੁਨਾਹ ਗ੍ਰੰਥੀ ਦਾ ਮਰਡਰ ਕੀਤਾ। ਸੋ ਇੱਦਾਂ ਦੇ ਇੱਕ ਕੇਸ ਨਹੀਂ ਹੈ, ਦਰਜਨਾਂ ਕੇਸ ਨਹੀਂ, ਸਗੋਂ ਸੈਂਕੜਿਆਂ ਕੇਸ ਕੁਛ ਰਿਕਾਰਡ ਹੋਏ, ਕੁਛ ਜਿਹੜੇ ਨੇ ਕੁਛ ਨੇ ਫਾਈਟ ਕੀਤੇ, ਕੁਛ ਵਿਚਾਰੇ ਜਿਹੜੇ ਨੇ ਉਹ ਅਣਪਛਾਤੀਆਂ ਲਾਸ਼ਾਂ ਬਣੇ ਰਹੇ। ਸੋ ਉਸ ਸਭ ਦੇ ਚਲਦਿਆਂ ਅਲਟੀਮੇਟਲੀ ਜੇ ਇੱਕ ਪੀਸਫੁਲ ਅੰਦਾਜ਼ ਦੇ ਵਿੱਚ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ ਖਾਲਿਸਤਾਨ ਰੈਫਰੈਂਡਮ ਦਾ ਪ੍ਰੋਜੈਕਟ ਸਿੱਖਸ ਫਾਰ ਜਸਟਿਸ ਨੇ ਸ਼ੁਰੂ ਕੀਤਾ ਤੇ ਜ਼ਾਹਰ ਹੈ ਅਜੇ ਤੱਕ ਪੰਜਾਬ ਜਾਂ ਭਾਰਤ ਦੇ ਵਿੱਚ ਤਾਂ ਨਹੀਂ ਹੈ, ਈਵਨ ਬਾਹਰ ਜਿੱਥੇ ਕਿ ਉਹਨਾਂ ਦੀ ਕੋਈ ਲਾਗਾ ਦੇਗਾ ਨਹੀਂ। ਫਿਰ ਇਹ ਵੀ ਨਹੀਂ ਹੈ ਕਿ ਇਹਦੇ ਨਾਲ ਕੋਈ ਭਾਰਤ ਦੀ ਲਾਅ ਐਂਡ ਆਰਡਰ ਸਥਿਤੀ ਪ੍ਰਭਾਵਿਤ। ਹਾਂ, ਜੋ ਉਹਨਾਂ ਨੇ ਸਿੱਖਾਂ ਨੂੰ ਦਬਾਉਣ ਦੇ ਲਈ ਜਿਸ ਕਿਸਮ ਦਾ ਉੱਥੇ ਮਾਹੌਲ ਬਣਾ ਕੇ ਉੱਥੇ ਦਬਾਇਆ ਜਾਂਦਾ ਹੈ, ਬਾਹਰ ਬਦਨਾਮ ਕੀਤਾ ਜਾਂਦਾ ਹੈ ਔਰ ਉੱਥੋਂ ਵਾਲਿਆਂ ਨੂੰ ਵੀ ਇਹ ਪ੍ਰਭਾਵ ਦਿੱਤਾ ਜਾਂਦਾ। ਦੇਖੋ ਜੀ, ਬਾਹਰਲੇ ਸਿੱਖ ਤੁਹਾਡੇ ਭਰਾ ਖਾਲਿਸਤਾਨ ਦਾ ਰੌਲਾ ਪਾਉਂਦੇ ਨੇ ਤੇ ਇੱਥੇ ਸਾਨੂੰ ਕੁੱਟ ਪੈਂਦੀ ਹੈ, ਉਹੀ ਤੁਹਾਨੂੰ ਕਹਿਣਗੇ ਕਿ ਜੀ ਤੁਸੀਂ ਗੱਲ ਕਰਦੇ ਹੋ ਤੇ ਸਾਨੂੰ ਮਾਰ ਪੈਂਦੀ ਹੈ। ਔਰ ਇੱਥੋਂ ਵਾਲਿਆਂ ਨੂੰ ਇਹ ਕਿਹਾ ਜਾਂਦਾ ਜੀ ਤੁਸੀਂ ਇੱਥੇ ਕਾਹਨੂੰ ਰੌਲਾ ਪਾਉਂਦੇ ਹੋ, ਉੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਹੀ ਨਹੀਂ। ਹੁਣ ਇਸ ਸਾਰੇ ਦੇ ਵਿਚਕਾਰ ਖਾਲਿਸਤਾਨ ਰੈਫਰੈਂਡਮ ਆਪਣੇ ਆਪ ਦੇ ਵਿੱਚ ਇੱਕ ਉਹ ਸੰਦ ਬਣ ਕੇ ਸਾਹਮਣੇ ਆਇਆ, ਇੱਕ ਇੰਸਟਰੂਮੈਂਟ ਜਿਹੜਾ ਇੱਕ ਪੈਮਾਨਾ ਸੀ ਇਹ ਦੱਸਣ ਵਾਲਾ ਕਿ ਭਾਈ ਪਹਿਲੀ ਗੱਲ ਕਿ ਇਹ ਇੱਕ ਨੌਨ ਬਾਈਂਡਿੰਗ ਹੈ। ਸਿੱਖ ਆਪਣੀ ਵਿਲ ਦਾ ਇਜ਼ਹਾਰ ਕਰ ਰਹੇ ਨੇ ਕਿ ਭਾਈ ਅਸੀਂ ਨਹੀਂ ਰਹਿਣਾ ਚਾਹੁੰਦੇ ਇਹਨਾਂ ਦੇ ਨਾਲ। ਔਰ ਇਹ ਗੱਲ ਇਕੱਲੀ ਇੱਕ ਲੈਵਲ 'ਤੇ ਨਹੀਂ ਹੈ, ਜੇ ਤੁਸੀਂ ਇਹਦੀਆਂ ਮਲਟੀਪਲ ਲੇਅਰਸ ਦੇਖੋ। ਹੁਣ ਜਿਹੜੀ UK ਦੇ ਵਿੱਚ ਮਰਦਮਸ਼ੁਮਾਰੀ ਹੋਈ ਸੈਂਸਸ, ਉਹਦੇ ਜਿਹੜੇ ਨੇ ਕੁਛ ਡਾਟਾ ਆਉਣਾ ਸ਼ੁਰੂ ਹੋਇਆ। ਹੁਣ ਕੱਲ੍ਹ ਦੀ ਨਿਊਜ਼ ਦੇ ਵਿੱਚ ਹੀ ਸੀ
ਕਿ 1 ਲੱਖ ਸਿੱਖਾਂ ਨੇ UK ਦੇ ਵਿੱਚ ਐਥਨੀਸਿਟੀ ਕਿ ਅੱਡ ਰੇਸ ਆ, ਅਸੀਂ ਇਕੱਲਾ ਧਰਮ ਹੀ ਨਹੀਂ, ਉਹਦੇ 'ਚ ਸਿੱਖ ਲਿਖਾਇਆ। ਹਾਲਾਂਕਿ ਕਿਉਂਕਿ ਹੌਲੀ ਹੌਲੀ ਇਹ ਗੱਲ ਪ੍ਰਚਾਰੀ ਜਾਂਦੀ ਹੈ, ਲੇਕਿਨ ਸਿੱਖਾਂ ਦੀ ਗਿਣਤੀ ਤਾਂ ਆਲਮੋਸਟ ਹੁਣ 1 ਮਿਲੀਅਨ ਦੇ ਨੇੜੇ ਤੇੜੇ ਆ। 5-6 ਲੱਖ ਤਾਂ ਉਸ ਸਿੱਧੇ ਤੌਰ ਦੇ ਉੱਤੇ ਹੀ ਸਿੱਖ ਕੈਟਾਗਰੀ 'ਚ ਆਏ। ਪਰ ਇਹ ਬੜੀ ਵੱਡੀ ਗੱਲ ਹੈ ਕਿ 1 ਲੱਖ ਸਿੱਖ ਜਿਹੜਾ UK ਦੇ ਵਿੱਚ ਬੈਠਾ, ਉਹ ਆਪਣੇ ਆਪ ਨੂੰ ਬ੍ਰਿਟਿਸ਼ ਜਾਂ ਇੰਡੀਅਨ ਜਾਂ ਕਿਸੇ ਦੇ ਨਾਲ, ਕਿਸੇ ਹੋਰ ਨਾਲ, ਧਰਮ ਤਾਂ ਹੈ ਹੀ ਹੈ ਕਿਉਂਕਿ ਧਰਮ ਦਾ ਖਾਨਾ ਵੀ ਹੁਣ ਆਪਸ਼ਨਲ ਹੈ। ਆਪਸ਼ਨਲ 'ਚ ਵੀ ਉਹਨਾਂ ਨੇ 5-6 ਲੱਖ ਨੇ ਲਿਖਾਇਆ, ਲੇਕਿਨ 1 ਲੱਖ ਸਿੱਖਾਂ ਨੇ ਆਪਣੇ ਆਪ ਨੂੰ ਅੱਡ ਰੇਸ ਕਿ ਸਾਡੀ ਨਸਲ ਹੀ ਅੱਡ ਹੈ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜਾ ਇਜ਼ਹਾਰ ਹੈ ਬਾਹਰਲੇ ਸਿੱਖਾਂ ਵੱਲੋਂ ਕਿ ਭਾਈ ਅਸੀਂ ਇੱਕ ਨੇਸ਼ਨ ਦੇ ਤੌਰ ਦੇ ਉੱਤੇ ਸਾਡਾ ਬਰਥ ਟੂਗੈਦਰ, ਸਾਡੀ ਪੂਰੀ ਹੋਂਦ, ਸਾਡੀ ਹਿਸਟਰੀ ਆਫ ਪਰਸੀਕਿਊਸ਼ਨ ਟੂਗੈਦਰ, ਅਸੀਂ 1849 ਤੱਕ 172-74 ਸਾਲ ਪਹਿਲਾਂ ਤੱਕ ਇੱਕ 3 ਲੱਖ ਮੁਰੱਬਾ ਮੀਲ ਤੋਂ ਵੀ ਜ਼ਿਆਦਾ ਐਮਪਾਇਰ ਦੇ ਮਾਲਕ ਸੀ। ਹੁਣ ਇਸ ਸਾਰੇ ਕੌਨਟੈਕਸਟ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੀ ਭਾਰਤੀ ਹਕੂਮਤ ਨੇ 80ਵਿਆਂ ਦੇ ਵਿੱਚ ਜਿਹੜੀ ਸਿੱਖ ਆਜ਼ਾਦੀ ਦੀ ਇੰਪਲਸ ਨੂੰ ਬਰੂਟਲ ਫੋਰਸ ਦੇ ਨਾਲ ਦਬਾਇਆ, ਟੋਟਲ ਵਾਰ, ਅਨਐਲਾਨੀਆ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ, ਉਹ ਖੌਫਜ਼ਦਾ ਹੋਈ ਕਿ ਭਾਈ ਇਹ ਤਾਂ ਉਹਨਾਂ ਦੇ ਸਾਰੇ ਜਿਹੜੇ ਝੂਠ ਦੇ ਨੇ ਪੋਤੜੇ ਉਹ ਫੋਲੇ ਜਾ ਰਹੇ ਨੇ। ਔਰ ਉਹਨਾਂ ਨੇ ਫਿਰ ਔਰ ਇਹ ਰੈਫਰੈਂਡਮ ਸਕਸੈਸਫੁਲੀ ਅਸੀਂ ਦੇਖਦੇ ਹਾਂ ਲੰਡਨ ਦੇ ਵਿੱਚ, ਇਟਲੀ ਦੇ ਵਿੱਚ, ਫਰਾਂਸ ਦੇ ਵਿੱਚ, ਫਿਰ ਟੋਰਾਂਟੋ ਦੇ ਵਿੱਚ, ਸਰੀ ਦੇ ਵਿੱਚ, ਆਸਟ੍ਰੇਲੀਆ 'ਚ ਮੈਲਬਰਨ, ਬ੍ਰਿਸਬੇਨ ਔਰ ਫਾਈਨਲੀ ਸਿਡਨੀ ਦੇ ਵਿੱਚ ਹੋਇਆ। ਉੱਥੇ ਵੀ ਕਿਵੇਂ ਇਹਨਾਂ ਨੇ ਝੂਠੇ ਕਿਤੇ ਵੈਂਡਲਾਈਜ਼ ਕਰ ਦਿੱਤੇ ਟੈਂਪਲ ਆਪ ਹੀ ਸਿੱਖਾਂ ਦੇ ਖਾਤੇ 'ਚ, ਕਿਤੇ ਉਹਨਾਂ ਨੇ ਆਪਣੀਆਂ ਹਿੰਦੂਤਵੀ ਭੀੜਾਂ ਨੂੰ ਬਾਹਰ ਕੱਢ ਕੇ ਸਿੱਧੀ ਜਿਹੜੀ ਹੈ ਉਸ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਸਾਹਮਣੇ ਆ ਗਿਆ ਵੀ ਵੈਂਡਲਾਈਜ਼ ਵੀ ਇਹਨਾਂ ਨੇ ਖੁਦ ਕੀਤਾ। ਔਰ ਹੁਣ ਇਸ ਸਾਰੇ ਦੇ ਚਲਦਿਆਂ ਜਦੋਂ ਉਹਨਾਂ ਨੂੰ ਇਹ ਲੱਗਾ ਵੀ ਉਹਨਾਂ ਦੇ ਇਹ ਤੌਰ ਤਰੀਕੇ ਵੀ ਕਾਮਯਾਬ ਨਹੀਂ ਹੋਏ ਨੇ, ਨਹੀਂ ਹੋ ਰਹੇ, ਤਾਂ ਫਿਰ ਅਜੀਤ ਡੋਵਲ, ਦਿਨਕਰ ਗੁਪਤਾ ਔਰ ਇਹ ਜਿਹੜਾ ਰਿਟਾਇਰ ਹੋਇਆ ਸਮੰਤ ਗੋਇਲ ਰਾਹ ਦਾ ਚੀਫ, ਔਰ ਗੌਰਵ ਯਾਦਵ, ਇਹ ਚੰਡਾਲ ਚੌਂਕੜੀ ਮੈਂ ਇਹਨਾਂ ਨੂੰ ਕਹਿੰਦਾ, ਇਹ ਚੰਡਾਲਾਂ ਦੀ ਚੌਂਕੜੀ ਹੈ। ਇਹਨਾਂ ਨੇ ਫਿਰ ਇਹ ਜਿਹੜੀ ਕਿਲਿੰਗ ਸਪਰੀ ਸ਼ੁਰੂ ਕੀਤੀ ਕਿ ਵੀ ਬਾਹਰ ਜਿਹੜੇ ਕੋਈ ਆਵਾਜ਼ ਚੁੱਕਣ ਵਾਲੇ ਨੇ, ਥੋੜ੍ਹੇ ਬਹੁਤ ਜਿਨ੍ਹਾਂ ਦੀ ਦੇ ਕੋਲ ਜਿਹੜਾ ਉਹ ਐਕਟਿਵਿਜ਼ਮ ਹੈ, ਉਹਨਾਂ ਨੂੰ ਹੀ ਐਲੀਮੀਨੇਟ ਕਰੋ। ਔਰ ਉਹਨਾਂ ਨੇ ਉਸ ਦੀ ਸ਼ੁਰੂਆਤ ਤਾਂ ਬੇਸ਼ੱਕ ਜਿਵੇਂ ਅਸੀਂ ਦੇਖਦੇ ਹਾਂ ਹੁਣ ਕਿ ਡਾਕਟਰ ਹਰਪ੍ਰੀਤ ਸਿੰਘ PhD ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਪਾਕਿਸਤਾਨ ਦੇ ਵਿੱਚ ਸ਼ੱਕੀ ਹਾਲਤ 'ਚੋਂ ਪਹਿਲੇ ਇਸ ਕਿਸਮ ਦੇ ਮਰਡਰ 'ਚੋਂ ਸੀ, ਇਸ ਲਈ ਉਹਨੂੰ ਉਹਨਾਂ ਨੇ ਕੋਈ ਆਪਸੀ ਇਸ ਕਿਸਮ ਦੇ ਖਾਤੇ 'ਚ ਪਾਇਆ, ਬਹੁਤਿਆਂ ਦਾ ਧਿਆਨ ਗਿਆ ਨਹੀਂ। ਪਰ ਜਦੋਂ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਸਿੱਧਾ ਗੋਲੀਆਂ ਮਾਰ ਕੇ ਮਰਡਰ ਕੀਤਾ ਜਾਂਦਾ ਤੇ ਇਹ ਸਾਹਮਣੇ ਹੁੰਦਾ ਕਿ ਭਾਈ ਇਹਨਾਂ ਨੇ ਕਰ ਲਿਆ। ਫਿਰ ਉੱਥੇ ਕਸ਼ਮੀਰੀ ਐਕਟਿਵਿਸਟ ਨੂੰ ਵੀ ਮਾਰਿਆ ਜਾਂਦਾ। ਫਿਰ ਅਸੀਂ ਜਿਹੜਾ ਉਹ ਜੂਨ ਤੱਕ ਪਹੁੰਚਦੇ ਹਾਂ, ਜਿਹੜਾ ਉਹ 15 ਜੂਨ ਨੂੰ ਅਵਤਾਰ ਸਿੰਘ ਖੰਡੇ ਦਾ ਸ਼ੱਕੀ ਹਾਲਾਤਾਂ 'ਚ 1 ਹਫ਼ਤੇ ਦੇ ਵਿੱਚ ਵੀ ਸੀ ਜੀ ਬਲੱਡ ਕੈਂਸਰ, ਔਰ ਦੂਜਾ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ। ਹੁਣ ਜਦੋਂ ਅਸੀਂ ਗੇਮ ਚੇਂਜਰ ਲਫ਼ਜ਼ ਇਸਤੇਮਾਲ ਕਰਦੇ ਹਾਂ, ਔਰ ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਦੋਨੋਂ ਪ੍ਰੋਮੀਨੈਂਟ ਅਖਬਾਰਾਂ ਨੇ, ਵਾਸ਼ਿੰਗਟਨ ਪੋਸਟ ਜਿਹੜੀ ਵਾਸ਼ਿੰਗਟਨ ਦੀ ਹੈ ਔਰ ਦੁਨੀਆ ਭਰ 'ਚ ਮੋਨੀਟਰ ਕੀਤਾ ਜਾਂਦਾ ਉਹਨੂੰ, ਔਰ ਦਾ ਗਾਰਡੀਅਨ ਜਿਹੜੀ UK ਦੀ ਅਖਬਾਰ ਹੈ। ਹੁਣ ਇਹ ਜਿਹੜਾ ਵਰਤਾਰਾ 18 ਜੂਨ ਤੋਂ ਔਰ ਖ਼ਾਸ ਤੌਰ 'ਤੇ ਉਸ ਤੋਂ ਵੀ ਜ਼ਿਆਦਾ ਪ੍ਰੋਮੀਨੈਂਸ ਦੇ ਨਾਲ 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਕਸ਼ਾਫ ਕਰਦੇ ਨੇ ਔਰ ਇੱਕਦਮ ਜਿਹੜਾ ਧਿਆਨ ਦੁਨੀਆ ਦਾ ਔਰ ਖ਼ਾਸ ਤੌਰ 'ਤੇ ਵਰਲਡ ਮੀਡੀਆ ਦਾ ਸ਼ੁਰੂ ਹੁੰਦਾ ਹੈ, ਔਰ ਇਸ 'ਤੇ ਲਗਾਤਾਰਤਾ ਦੇ ਨਾਲ ਜਿਹੜੀਆਂ ਨੇ ਉਹ ਸਟੋਰੀਜ਼ ਹੋ ਰਹੀਆਂ ਨੇ। ਅਸੀਂ ਇਸ ਗੱਲ ਦੇ ਉੱਤੇ ਤਸੱਲੀ ਦਾ ਇਜ਼ਹਾਰ ਕਰਦੇ ਹਾਂ ਕਿ ਭਾਈ ਇਸ ਨਾਲ ਜਿੱਥੇ ਇੰਡੀਆ ਦਾ ਐਜ਼ ਏ ਰੋਗ ਸਟੇਟ ਵਾਲਾ ਚਿਹਰਾ ਸਾਹਮਣੇ ਆਇਆ, ਉੱਥੇ ਸਿੱਖ ਕੌਜ਼, ਖਾਲਿਸਤਾਨ ਦਾ ਕੌਜ਼ ਵੀ ਹਾਈਲਾਈਟ ਹੋਇਆ। ਔਰ ਕਿਉਂਕਿ ਜਦੋਂ ਇੱਕ ਵਾਰ ਸਟੋਰੀ ਬਿਗਨ ਹੋ ਜਾਂਦੀ ਹੈ, ਫਿਰ ਜਿਹੜੇ ਜਰਨਲਿਸਟ ਉਹਦੇ ਨਾਲ ਲੱਗੇ ਹੁੰਦੇ ਨੇ, ਜਿਹੜਾ ਨੇ ਇਨੀਸ਼ੀਅਲੀ ਉਹ ਪਹਿਲੀ ਸਟੋਰੀ ਕੀਤੀ, ਹਾਲਾਂ ਇਹ ਜਿਹੜਾ ਇਹਨਾਂ ਦਾ ਕਿਲਿੰਗ ਪਲਾਟ ਸੀ ਉਸ ਦਾ ਇੰਕਸ਼ਾਫ ਤਾਂ ਫਾਈਨੈਂਸ਼ੀਅਲ ਟਾਈਮਸ ਨੇ ਕੀਤਾ, ਔਰ ਬਾਅਦ ਦੇ ਵਿੱਚ ਇੰਟਰਸੈਪਟ ਨੇ ਜਿਹੜੀ ਅਗੇਨ ਇਨਵੈਸਟੀਗੇਟਿਵ ਸਟੋਰੀਜ਼ ਕਰਨ ਲਈ ਜਾਣਿਆ ਜਾਂਦਾ, ਉਸ ਦੇ ਉੱਤੇ ਫਰਦਰ ਫੋਲੋ ਅਪ ਹੋਇਆ। ਔਰ ਫਾਈਨੈਂਸ਼ੀਅਲ ਟਾਈਮਸ ਤੋਂ ਬਾਅਦ ਫਿਰ ਜਦੋਂ 29 ਨਵੰਬਰ ਨੂੰ 15 ਸਫ਼ਿਆਂ ਦੀ ਇੰਡਾਇਕਮੈਂਟ
जस्टिस डिपार्टमेंट ने न्यूयॉर्क कोर्ट फाइल की, फिर तो स्टोरी सारे पासे ओपन हुई और नतीजे के तौर पर असी पिछले दिनों जिक्र किया कि भाई एक पासे ये भी सामने आ गया कि उन्होंने चैक रिपब्लिक के विच निखिल गुप्ता नूं जिहड़ा हायर्ड मर्डरर सी राह दा, जिस नूं को कंस्पीरेटर 1 जिहड़ा उत्थों डायरैक्ट कर रहा सी, जिस दी आइडेंटिटी अजे लुकी हुई है। और इस दे हवाले नाल असीं देखते हैं कि लेटेस्ट खबरों दे विच फिर ये भी आया कि एक पासे अमरीका जिहड़ा वो शायद वेट कर रहा है भी कैनेडा की इन्वेस्टिगेशन मुकम्मल होए, उन्होंने अगे तोरिया जाए। और कैनेडियन प्राइम मिनिस्टर जस्टिन ट्रूडो ने अगेन जिहड़ा इंकशाफ किया कि भाई देखो असी तो यही कहा सी कि ये भारत नूं कह के तुसी कोऑपरेट करो। पर एक डिवेलपमेंट जिहड़ी पिछले दिनों हुई कि जिहड़ा हायर्ड मर्डरर सी निखिल गुप्ता, उस दे फैमिली मैंबर ने अपनी वकील जिहड़ा रोहिणी मूसा राही भारतीय सुप्रीम कोर्ट दे विच रिट पटीशन दायर की कि जी ये बिल्कुल बेगुनाह बंदा है और उसनूं फड़िया होया है, उस दे धार्मिक जज्बातां दी परवाह नहीं की जा रही, उसनूं जिहड़ा गां मास और सूर दा मास खाण नूं दिता जा रहा है, वो बिल्कुल बेगुनाह है। और भारत सरकार नूं सुप्रीम कोर्ट डायरैक्ट करे कि वो चैक सरकार दे उत्ते प्रवेल करके उन्होंने वापस भारत ले आए, वो भारतीय सिटीजन है। इस दे उत्ते हालांकि सुप्रीम कोर्ट ने तो यही कहा कि जी ये जिहड़ा बाहरले कोर्ट का सबजैक्ट है और उत्थे उन्होंने जिहड़ा उन्होंने अप्रोच करो। पर फिर भी सुप्रीम कोर्ट ने बैकअप जनवरी 4 नूं इस दे उत्ते दोबारा हीयरिंग करन दी गल कीती। हुण असीं उदों भी सी कि भी हुण हालांकि असीं तां इह कहा सी कि भी भारत सरकार बड़ी बहादुर है, ये सारा 56 इंच का सीने वाला मोदी कि बई तुसी बड़े दावे नाल तुहाडे गोबर आरिया तो लैके नॉन स्टेट एक्टर और तुहाडे सारियां दी टर्म जिहड़ी घुस के मारा सी भी तुसी ओन करो निखिल गुप्ते नूं, जाओ केस फाइट करो, तुसी उन्होंने ओन करो कि जी ठीक है असीं जिहड़ा इनू ओन करते हैं, साडा बंदा है। हुण जिहड़ा सानू एक है जदों तुसीं कहंदे हो भी कोई चीज़ कानूनी दा पेचां दा शिकार हुंदी है जां जिहनूं लीगल बैटल, अनएंडिंग बैटल, एक्सट्राडिशन ट्रीट, हालांकि जदों इनिशियल खबरां आईयां सी उदों सी कि चैक रिपब्लिक जिहड़ा है वो फ्रेंडली है और उहदे च अमरीका नूं कोई बहुती दिक्कत नहीं होएगी एक्सट्राडाइट करन च। पर मैनूं ये लगदा है कि भी शायद ये जदों कि हुण भारतीय सरकार जिस नूं बाई दा नैक फड़िया होया अमरीका ने, वो भी हुण ये एक्टिव हुई है सारी खेड, कोई उन्हां दे टब्बर जां दूजे नहीं टब्बर 4 महीने 5 कित्थे सुत्ता रहा। जे 29 जिहड़ा जून नूं निखिल गुप्ता फड़िया जांदा है तो ये आके दसंबर के महीने क्यों, अदरवाइज तो पहला हुंदा भी तुसीं जिहड़ा हैबियस कॉर्पस कर दो जी बंदा साडा व्यापारी है, टब्बर वाला है, वो गया है ही नहीं, मुड़िया ही नहीं है, कित्थे है वो। सो इसदा मतलब ये है कि भी उन्होंने भी पूरे 5 महीने बाद इंडियन गवर्नमेंट ने स्ट्रैटेजाइज उन्हों दी राह ने जां उन्हों दी फॉरेन मिनिस्ट्री ने कीता है भी इस केस नूं किवें तोरना है। सो वो जिहड़ी उन्हों दी सुप्रीम कोर्ट पटीशन नाल रिलेटिड तो उन्नी की जानकारी बाहर आई जिन्नी कि मीडिया नूं दित्ती गई, जिहदे च उही कि जी उहदा हिंदू धर्म है, वो बड़ा डिवाउट हिंदू है, वेजिटेरियन है और उहदा ये है और उन्होंने बेगुनाह नूं फड़िया। हुण अज जिहड़ी लीड स्टोरी इस दे उत्ते और इहनूं करन वाले उही जर्नलिस्ट ने जिन्हां ने पहलां उन्हां दे विच न्यू दिल्ली तो उन्हां दी वाशिंगटन पोस्ट का ब्यूरो चीफ होएगा और एमरेंडा कोलेटा ये टोरंटो च ने और बीबी एलन नाकाशीमा ये वाशिंगटन च है। और इन्हां ही जदों साडे नाल भी गलबात कीती सी बीबी जिहड़ी है नाकाशीमा ने जिहड़ा साडा कमेंट भी लास्ट पिछली स्टोरी दिता सी। हुण इस दे विच उन्हां ने जिहड़ा उन्होंने अटर्नी नूं भी जिहड़ी उन्हां दी वकील है रोहिणी मूसा उहदे नाल भी गलबात कीती है। फिर चैक रिपब्लिक जिथे कि उन्होंने निखिल गुप्ते नूं रखिया होया है उत्थों दे व्लाडीमीर रेपका स्पोक्स परसन है उन्हों दी जस्टिस मिनिस्ट्री का, उहदे नाल भी गलबात कीती है और जिहड़ियां रिपोर्ट्स दे विच कुछ है उस नाल रिलेटिड भी गल कीती है। सो मैं इस ते गल करन तो बाद अज ही फिर जिहड़ी है फॉलोअप स्टोरी
स्टैफनी किरचैंगसनर ਜਿਹੜੀ ਗਾਰਡੀਅਨ ਦੀ ਹੈ ਉਹਨੇ ਜੋ ਕਿਲਿੰਗ ਪਲਾਟ ਹੈ ਜਾਂ ਉੱਥੇ ਕੀ ਚੱਲ ਰਿਹਾ ਹੁਣ ਨਿਊਯਾਰਕ 'ਚ ਕੀ ਹੈ ਉਹਦੀ ਸਟੋਰੀ ਕੀਤੀ ਹੈ ਪਰ ਇਹਦੀ ਬਿਗਨਿੰਗ ਹੀ ਇਹਨਾਂ ਦੀ ਵਾਸ਼ਿੰਗਟਨ ਪੋਸਟ ਸਟੋਰੀ ਦੀ ਹੈ Indian citizen accused of plotting the attempted killing of a Sikh separatist in New York says he is a law-abiding Indian businessman, unfortunately caught in the crossfire between the United States and the Indian government, according to court filings obtained by Washington Post. कि Washington Post ने जड़ियाँ रिपोर्ट्स कढ़ियाँ उन्हें निखिल गुप्ता दी वकील ने ही कहा कि जी ये तो आम बेचारा व्यापारी जिहा बंदा है तो अमरीका ते भारत दे विच जिहड़ी डिप्लोमैटिक क्रॉस फायरिंग है क्रॉस फायरिंग होंदा इधरों भी गोली चल रही है उधरों भी असीं तां विच फस गए भी साडा कोई लागा देगा नहीं है ना जिहड़ी डिप्लोमैटिक फाइट है अमेरिका और इंडिया दी उहदे च बेगुनाह बंदा जिहड़ा काबू आया डिफेंडेंट निखिल गुप्ता हैज़ बीन अनजस्टली डिटेन्ड इन इनह्यूमन कंडीशंस इन द चेक रिपब्लिक where he faces extradition to United States, said his lawyer Rohini Musa in a petition heard by ਉਹਨੇ ਕਿਹਾ ਜੀ ਇਹ ਸਾਡਾ ਬੰਦਾ ਚੈੱਕ ਦੇ ਵਿੱਚ ਰੱਖਿਆ ਹੋਇਆ ਬਹੁਤ ਉਹਨੂੰ ਅਣਮਨੁੱਖੀ ਕੰਡੀਸ਼ਨਸ ਦੇ ਵਿੱਚ ਰੱਖਿਆ ਹੋਇਆ ਜਿੱਥੋਂ ਅਮਰੀਕਾ ਉਹਨੂੰ ਐਕਸਟ੍ਰੈਡਾਈਟ ਕਰਕੇ ਅਮਰੀਕਾ ਲਿਜਾਣਾ ਚਾਹੁੰਦਾ ਔਰ ਉਹਦੇ ਦੇ ਉੱਤੇ ਜਿਹੜਾ ਇਹ ਜਿਹੜੀ ਪਟੀਸ਼ਨ ਫਾਈਲ ਹੋਈ ਸੂਡੋਨੀਅਮ ਮਿਸਟ੍ਰੈਕਸ ਦੇ ਥੱਲੇ ਹੋਈ ਔਰ ਉਹਨਾਂ ਨੇ ਕਿਹਾ ਕਿ ਵੀ ਜੀ ਇਹ ਜਿਹੜੀ ਇੰਡਾਇਕਟਮੈਂਟ ਫਾਈਲ ਕੀਤੀ ਹੈ ਫੈਡਰਲ ਕੋਰਟ ਮੈਨਹਟਨ 'ਚ ਔਰ ਉਹਦੇ 'ਤੇ ਮਰਡਰ ਚਾਰਜ ਔਰ ਜਿਹੜਾ ਮਰਡਰ ਪਲਾਟ ਸੀ ਗੁਰਪਤਵੰਤ ਸਿੰਘ ਪੰਨੂ ਨੂੰ ਮਰਡਰ ਕਰਨ ਦਾ ਇਹ ਹੋਇਆ ਔਰ ਉਹਨਾਂ ਦੀ ਉਹ ਮੂਸਾ ਜਿਹੜੀ ਕਹਿ ਰਹੀ ਹੈ ਕਿ ਵੀ ਦੇਰ ਇਜ਼ ਨਥਿੰਗ ਔਨ ਰਿਕਾਰਡ ਟੂ ਲਿੰਕ ਦਾ ਪਟੀਸ਼ਨਰ ਟੂ ਦਾ ਮੈਸਿਵ ਅਲੈਜਡ ਪਲਾਟ ਟੂ ਅਸੈਸੀਨੇਟ ਦਾ ਅਲੈਜਡ ਵਿਕਟਮ ਕਿ ਕੁਛ ਵੀ ਰਿਕਾਰਡ ਦੇ ਉੱਤੇ ਨਹੀਂ ਹੈ ਜਿਹੜਾ ਇਹ ਸਾਬਤ ਕਰਦਾ ਹੋਏ ਕਿ ਨਿਖਿਲ ਗੁਪਤਾ ਨੇ ਜਿਹੜਾ ਉਹ ਪੰਨੂ ਨੂੰ ਮਾਰਨਾ ਸੀ ਫਿਰ ਉਹ ਵਕੀਲ ਕਹਿ ਰਹੀ ਹੈ ਕਿ ਜੀ ਇਹ ਅਸੀਂ ਜਿਹੜੀ ਹੈ ਸਾਡੇ ਜਿਹੜੇ ਕਲਾਇੰਟ ਨੂੰ ਮੇਰੇ ਕਲਾਇੰਟ ਨੂੰ ਚੈੱਕ ਰਿਪਬਲਿਕ ਨੇ ਜਿਹੜਾ ਵਕੀਲ ਦਿੱਤਾ ਉਹਨੇ ਵੀ ਉਹਨੂੰ ਗਲਤ ਜਾਣਕਾਰੀ ਦਿੱਤੀ ਔਰ ਉਹ ਕਿਉਂ ਉਹਨੂੰ ਅਨਡਿਊ US ਏਜੰਸੀਆਂ ਦੇ ਪ੍ਰਭਾਵ ਦੇ ਥੱਲੇ ਝੂਠ ਬਣਾਇਆ ਗਿਆ ਔਰ ਇਹ ਜਿਹੜੀ ਹੈ ਉਹਨੇ ਕਿਹਾ ਕਿ ਜੀ ਮੈਂ ਭਾਰਤ ਨਾਲ ਵੀ ਚੈੱਕ ਕੀਤਾ ਯੂਨਾਈਟਡ ਸਟੇਟਸ ਨਾਲ ਵੀ ਔਰ ਇਹ ਦੋਨੋਂ ਹੀ ਕਿਉਂਕਿ ਦੇ ਆਰ ਗੋਇੰਗ ਐਂਡ ਫੋਰਥ ਇਨ ਆਰਡਰ ਟੂ ਬਲੇਮ ਈਚ ਅਦਰ ਫॉर देयर ਫੋਰਨ ਪੋਲਿਸੀ ਕਿ ਇਹਨਾਂ ਦਾ ਰੌਲਾ ਜਿਹੜਾ ਇੱਕ ਦੂਜੇ ਨਾਲ ਫੋਰਨ ਪੋਲਿਸੀ ਦਾ ਹੈਗਾ ਔਰ ਫਿਰ ਇਹਨੇ ਇਹ ਦਿੱਤਾ ਕਿ ਵੀ ਕਿਵੇਂ ਜਦੋਂ ਇਹ ਅਨਸੀਲ ਹੋਈ ਹੈ ਇੰਡਾਇਕਟਮੈਂਟ ਤਾਂ ਉਹਦੇ 'ਚ ਇਹਦਾ ਨਿਖਿਲ ਗੁਪਤੇ ਦਾ ਨਾਮ ਮਿਸਟਰ ਨਿਕ ਹੈਗਾ ਕਿ ਵੀ ਇਹਦਾ ਨਿਕ ਨੇਮ ਹੈ ਅਤੇ ਉਹ ਵਕੀਲ ਔਰ ਉਹ ਕਹਿੰਦੇ ਨੇ ਜੇ ਉਹਨੇ ਤਾਂ ਨਿਕ ਕਦੇ ਯੂਜ਼ ਹੀ ਨਹੀਂ ਕੀਤਾ ਹੈ ਔਰ ਇਹ ਬਿਲਕੁਲ ਇਹਦਾ ਮਤਲਬ ਹੈ ਕਿ ਵੀ ਬੰਦਾ ਕੋਈ ਹੋਰ ਹੈ ਔਰ ਇਹ ਫੜ ਕੋਈ ਕਿਸੇ ਹੋਰ ਨੂੰ ਮਿਸਟੇਕਨ ਆਈਡੈਂਟਿਟੀ ਹੁਣ ਇੱਕ ਪਾਸੇ ਉਹਨੂੰ ਬੇਗੁਨਾਹ ਸਾਬਤ ਕਰ ਰਹੇ ਨੇ ਇਹ ਔਰ ਦੂਜੇ ਪਾਸੇ ਕਿ ਜੀ ਇਹ ਤਾਂ ਇਹਨਾਂ ਦੀ ਲੜਾਈ ਹੈ ਅਤੇ ਮਿਸਟੇਕਨ ਆਈਡੈਂਟਿਟੀ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਉਹਨੂੰ ਜਦੋਂ ਫੜਿਆ ਵੀ ਹੈ court findings show US law enforcement matched old photos of Gupta taken at US airports with the face of the man who paid to have Pannu's murder. ਉਹਨਾਂ ਨੇ ਕਿਹਾ ਜੀ ਇਹ ਨਹੀਂ ਇਹ ਬੰਦਾ ਹੀ ਗਲਤ ਫੜ ਲਿਆ ਇਹਨਾਂ ਨੇ ਕੋਈ ਹੋਰ ਸੀ ਉਹਨਾਂ ਨੇ ਉੱਥੋਂ ਦੀ ਫੋਟੋ ਚੁੱਕੀ ਜਿਹੜੀ ਏਅਰਪੋਰਟ ਦੀ ਸੀ ਉਹਦੇ ਨਾਲ ਮਿਲਾਈ ਐਂਡ ਉਹ ਗਲਤ ਬੰਦਿਆਂ ਨੂੰ ਫੜ ਲਿਆ ਔਰ ਇਹ ਸਾਰੇ 'ਚੋਂ ਪ੍ਰੋਸੀਕਿਊਟਰਸ ਨੇ ਫਿਰ ਜਿਹੜੀ ਹੈ ਜੂਨ 18 ਅਸੈਸੀਨੇਸ਼ਨ ਦਾ ਹਵਾਲਾ ਦਿੱਤਾ ਹੈ ਕਿ ਵੀ ਕਿਵੇਂ ਈਵਨ ਉਦਣ ਵੀ ਨਿਖਿਲ ਗੁਪਤੇ ਨੂੰ ਉਹਨੇ ਕੋ ਕੰਸਪੀਰੇਟਰ 1 ਨੇ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਬਲੱਡ ਸਟੇਨਡ ਬੋਡੀ ਦੀਆਂ ਪਿਕਚਰਸ ਸੀ ਉਹ ਵੀ ਭੇਜੀਆਂ ਫਿਰ ਉਹਨਾਂ ਨੇ ਜਸਟਿਨ ਟਰੂਡੋ ਦੀ ਵਾਸ਼ਿੰਗਟਨ ਕਿਉਂਕਿ ਜਦੋਂ ਤੁਸੀਂ ਫੋਲੋ ਅਪ ਸਟੋਰੀ ਕਰਦੇ ਹੋ ਨਵੇਂ ਵੀ ਰੀਡਰ ਹੁੰਦੇ ਨੇ ਤੁਸੀਂ ਉਹਨਾਂ ਨੂੰ ਉਹਦਾ ਦਿੰਦੇ ਹੋ ਬੈਕਗਰਾਊਂਡ ਕਿ ਜੀ ਜਿਹੜਾ 18 ਸਤੰਬਰ ਨੂੰ ਇਹ ਜਿਹੜਾ ਉਹ ਕਿਹਾ ਸੀ ਉਸਨੇ ਜਸਟਿਨ ਟਰੂਡੋ ਨੇ ਔਰ ਉਹਨੇ ਇਹ ਜਿਹੜੀ ਦਸੰਬਰ 11 ਨੂੰ ਪੈਟੀਸ਼ਨ ਇੰਡੀਅਨ ਸੁਪਰੀਮ ਕੋਰਟ 'ਚ ਕੀਤੀ ਉਹਦੇ 'ਚੋਂ ਮੂਸਾ ਕਹਿੰਦੀ ਹੈ ਕਿ ਪੰਨੂ ਇਜ਼ ਅ ਪ੍ਰੋਮੀਨੈਂਟ ਐਕਸਟ੍ਰੀਮਿਸਟ ਲੀਡਰ ਐਂਡ a terrorist who has in the past called upon his supporters for violence and the latest indictment by accusing Gupta of seeking to have Pannu killed has put her client in danger. ਉਹਨੇ ਕਿਹਾ ਜੀ ਇਹ ਮੇਰੇ ਬੰਦਿਆਂ ਨੂੰ ਪੰਨੂ ਤੋਂ ਹੀ ਡੇਂਜਰ ਹੈ ਕਿਉਂਕਿ ਇਹ ਤਾਂ ਵਿਚਾਰਾ ਇਨੋਸੈਂਟ ਹੈ ਉਹ ਤਾਂ ਆਲਰੇਡੀ ਉਹਨੂੰ ਟੈਰਰਿਸਟ ਜਿਹੜਾ ਡਿਕਲੇਅਰ ਕੀਤਾ ਹੋਇਆ ਔਰ ਇਹ ਜਦੋਂ ਪੰਨੂ ਨੂੰ ਪੁੱਛਿਆ ਵਾਸ਼ਿੰਗਟਨ ਪੋਸਟ ਨੇ ਉਹਨੇ ਕਿਹਾ ਜੀ ਮੈਂ ਤਾਂ ਉਹ ਪੈਟੀਸ਼ਨ ਉਹਨਾਂ ਦੀ ਪੜ੍ਹੀ ਨਹੀਂ ਹੈ ਔਰ ਮੈਂ ਇਹਦੇ 'ਤੇ ਕੋਈ ਕਾਮੈਂਟ ਨਹੀਂ ਕਰ ਸਕਦਾ ਕਿ ਵੀ ਮੈਂ ਤਾਂ ਖਾਲਿਸਤਾਨ ਦਾ ਐਕਟਿਵਿਸਟ ਹੈ ਔਰ ਮੈਂ ਜਿਹੜਾ ਹੈ ਉਹ ਇੰਡੀਆ ਦੀ ਟੈਰੀਟੋਰੀਅਲ ਇੰਟੈਗਰਿਟੀ ਨੂੰ ਖੁੱਲ੍ਹੇ ਤੌਰ 'ਤੇ ਚੈਲੰਜ ਕਰਦਾ
क्योंकि पीसफुल और डेमोक्रेटिक तरीके दे नाल जिहड़ा वो असीं खालिस्तान रेफरेंडम दे नाल वोटां नाल असीं अपना मुल्क आज़ाद करवाउणा है। हुण ये जिहड़ी रोहिणी मूसा है उन्हें ये भी ये कहा कि जी मेरा जिहड़ा क्लाइंट है वो मिडल क्लास बिजनेसमैन है, वो कंसल्टेंसी डीलिंग करदा है, एक्सकैवेशन एंड इंपोर्ट एक्सपोर्ट एंड इज़ बेस्ड आउट ऑफ दिल्ली कि वो दिल्ली च नहीं रहिंदा, ਉਹਦਾ माड़ा मोटा काम है इंपोर्ट एक्सपोर्ट का। वो तो चैक रिपब्लिक च गया सी फॉर टूरिज्म एंड फॉर एक्सप्लोरिंग न्यू मार्केट फॉर हिज बिजनेस ऑफ हैंडीक्राफ्ट कि वो हैंडीक्राफ्ट की बिजनेस करता, उत्थे वो गया सी ना अपनी मार्केट देखण भी की है। जदों ਉਹਨੂੰ एयरपोर्ट तो बाहर ਜਿਹੜਾ फड़ लिया गया एक ब्लैक SUV 3 घंटे ਉਹਦੀ पुछगिछ की गई और उन्होंने कहा जी वो एक डिवाउट हिंदू वैजीटेरियन नॉन वैजीटेरियन फूड दिता जा रहा है, बीफ और पोर्क और ये सारा। हुण वाशिंगटन पोस्ट ने फिर चैक रिपब्लिक जिथे उन्होंने रखा होया है वो 5 महीने तो उन्हों दे वजीर दे नाल उन्हों दा स्पोक्सपर्सन है जस्टिस मिनिस्ट्री का मिस्टर वजैडीमीर रेपका उहदे नाल गल कीती। उन्हें कहा डजंट हैव एनी इन्फॉर्मेशन nor has received any complaints from Gupta or his counsel that he had been provided an inappropriate diet। उत्थे वकील भी किया होया है चैक रिपब्लिक च ने गुप्ते ने, तो उन्हें कहा जी ना कदे गुप्ते ने ना उन्होंने वकील ने कदे कहा कि जी उन्होंने जिहड़ा प्रॉपर डाइट नहीं मिल रही। फिर उन्होंने कहा कि जी ये जिहड़ा गुप्ता एपरेंटली थॉट द कॉन्फिडेंशियल इनफॉर्मेंट वर्किंग फॉर लॉ एनफोर्समेंट वाज ए कोलंबियन कोकेन। हुण ये अमरीकन वर्जन है कि भी ये जदों इन्हां दा ड्रग एनफोर्समेंट वालियां दा एजेंट गल कर रहा सी उन्हां दे नाल अंडर कवर ते गुप्ता समझदा सी कि वो कोलंबिया दे कोकेन सप्लायर नाल गल कर रहा है जिहदे नाल वो 2016 तो उहदी जानकारी सी, क्योंकि ये मुढ़ली रिपोर्ट च ही आया सी कि निखिल गुप्ते दे खिलाफ इंटरनेशनल ड्रग ट्रैफिकर वैपन ट्रैफिकर और इस दे खिलाफ गुजरात दे विच केस गुप्ते दे और जी इनिशियल डील हुई वो यही सी जिहदे कि को कंस्पीरेटर 1 कह रहा कि मैं तेरा केस उतों उड़ा देंगा। फिर उन्हें कहा जी मेरी DGP नाल गल हो गई है गुजरात दे, तेरा केस खत्म। तो उन्होंने ये कह रहे हैं जी वो तो जानता भी नहीं सी, गुप्ता हैज़ नोन। उन्हें कहा जी 2016 तो अमरीकन कह रहे हैं, पर ਜਿਹੜੇ दूसरे पासे है वो कहते हैं कि वो तो उन्होंने जानता ही नहीं सी, उन्होंने फ्रेम किया गया। गुप्ता एलिजली टोल्ड एन अंडर कवर एजेंट कि बई मैं जिहड़ा जो मैनू कहोगे मैं करांगा। उन्होंने ये कहा कि जदों ये कहा गया कि भाई जे मारना है पन्नू नू कोई नेड़े तेड़े होया फिर की होया, फिर उनका टू किल एवरीवन टू लैट दैम गो टू हैवन। ये जिन्ने भी नेड़े तेड़े होण सारे मार दो, सब नू जिहड़ा वो जन्नत दे विच भेज दो। हुण इधर उन्हें कहा वाशिंगटन पोस्ट ने भी 4 तरीक नू सुप्रीम कोर्ट इंडिया ने अगों सुनना है और ये जिहड़ा दूजे पासे रेपका जिहड़ा स्पोक्सपर्सन चैक रिपब्लिक दा है उन्हें ईमेल दे विच जवाब दिता है। उन्हें कहा जी एनी जुडिशियल अथॉरिटीज़ ऑफ द रिपब्लिक ऑफ इंडिया हैव नो जुरिस्डिक्शन इन द मैटर इन क्वेश्चन। इंडिया की जुरिस्डिक्शन ही नहीं है, तो अमरीका और चैक रिपब्लिक के विचाले है क्योंकि इन्हों ने एक्सट्राडाइट उन्होंने करना है और ये जड़ा हुण पेरेग जी उन्होंने कैपिटल है चैक रिपब्लिक की वो भी ये जंप कर सकता है और ये कदों इसकी एक्सट्राडिशन होनी है ये उन्हों की जी है जुडिशियल प्रोसैस के उत्ते चैक रिपब्लिक की डिपेंड करता है। सो ये जस्ट इनफॉर्मेटिव स्टोरी है, बट इस तो ये लगता है भी ये जी है हुण इन्होंने जी प्ली है निखिल गुप्ता नू मिसटेकन आइडेंटिटी क्रॉस फायर डिप्लोमैटिक और वकील उत्थे भी खड़ा किया है, इंडियन सुप्रीम कोर्ट नू भी इनवॉल्व कर लिया। हुण इंडिया सीधे तौर पर इनवॉल्व हुंदा ते सामने आ जाना सी उन्हां दा बंदा है। ये हुण वाया सुप्रीम कोर्ट आउणगे, सुप्रीम कोर्ट ये कहेगा कि ये इंडियन सिटीजन है इसलिए गवर्नमेंट ऑफ इंडिया नू असीं डायरैक्ट करते हैं कि केस की पैरवाई करे। तो वो अमरीका नू कहणगे देखो जी असीं देखो तुसीं भी जुडिशरी नाल बॉन्ड हो और असीं जिहड़ा वो जुडिशरी नू किवें इग्नोर कर सकते हैं, असीं उहनूं कर रहे हैं। सो मतलब ये है कि उन्होंने डिले टैक्टिक होएगा इन द मीन टाइम वर्ल्ड स्टेज ते होर की वापरदा है की नहीं, ये इंडिया चाहेगा कि ये सारे चों जिहड़ा है वो अपनी धौन बाहर कढ़े। और जिहड़ी गार्डियन की स्टोरी है उहदे च कोई नवीं बहुती जानकारी तो नहीं है, लेकिन यही है US लॉयर एलिजिडली टारगेटेड इन इंडियन मर्डर प्लॉट स्टिल रिसीविंग डेथ थ्रेट्स पन्नू होरां दे हवाले नाल।
कि भाई ये गुरपतवंत सिंह पन्नू ने कहा कि अज भी मैनू जिहड़ा है उस सैकड़ियां जिहड़ियां ने वो धमकियां आंदियां ने मारे जाण दियां दे वॉन्ट मी डैड आई नो दैट बिकॉज आई एम ऑर्गेनाइजिंग खालिस्तान रेफरेंडम टू लिबरेट पंजाब फ्रॉम इंडियन ऑक्यूपेशन फोन इंटरव्यू उन्होंने दिता है उन्होंने कहा कि भी ही इज़ बीइंग कंपेयर्ड ऑन सोशल मीडिया पोस्ट विद ईरानियन जनरल कासम सुलेमानी who has killed in an airstrike ordered by who was killed in an airstrike ordered by the White House under Donald Trump in 2020 उन्होंने कहा जी कह रहे हैं कि जे अमरीका जनरल कासम सुलेमानी नूं जिहड़ा इराक दा जनरल सी मिडल ईस्ट गया नूं मार सकदा है तो इहनूं क्यों नहीं मारिया जा सकदा उन्होंने ये कहा जदों उन्हां नूं पुछया गया कि भी जे तुहानूं हुण भी खतरा है उन्होंने कहा जी मैनूं सैकड़ियां जिहड़ियां ने धमकियां अजे भी बराबर आ रही ने और फिर उन्होंने अपनी डिफाइंस दी है भी मैनूं कोई परवाह नहीं है भावें गोली मेरे सीने च लगे पर मैं अखीरले दम तक खालिस्तान के रेफरेंडम के लिए काम करता रहांगा और उन्होंने ये कहा कि भी ईवन पन्नू आल्सो पॉइंट्स टू अर्लीयर थ्रेट्स अगेंस्ट हिम दैट वर मेड इनसाइड इंडियन पार्लियामेंट इंक्लूडिंग बाई एन MP who reportedly called for a surgical strike against the American activists उत्थे पार्लियामेंट च कह रहा सी कि MP इन्हां दा BJP दा कि जी जे बालाकोट च असीं सर्जिकल स्ट्राइक कर सकते हैं तो उत्थे असीं क्यों नहीं मार सकते और इस दे नाल फिर इन्हां ने गार्डियन ने जिहड़े 5 कांग्रेसमैनां ने जिन्हां नूं ब्रीफ किया वाइट हाउस ने उस तो बाद उन्होंने स्टेटमेंट दी और इंडिया नूं उन्होंने कहा कि जी ये कोऑपरेट करो और तय तक पहुँचो अदरवाइज रिश्ते इररैपरेबल डैमेज होएगा उन्हां दी गल कीती पर नाल दी नाल उन्होंने जिवें कल असीं अमेरिकन गुरुद्वारा प्रबंधक कमेटी और अमेरिकन कांग्रेशनल सिख कॉकस कमेटी का पूरा लैटर पढ़िया सी वो भी इन्हें गार्डियन ने कहा जी कि वो लैटर साडी पोजैशन च है और उन्होंने भी ये कहा कि भी ये कांग्रेसमैन जिहड़े ने उन्होंने दे नीड टू डू मोर क्योंकि वो उन्होंने जिहड़ा ईवन सिख लफज भी मैंशन नहीं किया सो असीं ऑलरेडी उन्होंने डिस्कस किया है सो मैं उन्होंने रिपीट नहीं करांगा हाँ इस दे विच गार्डियन की स्टोरी च एक होर करैक्टर हरमिंदर सिंह समाणा जिन्होंने भी जिहड़ा FBI ने 18 सितंबर तो बाद वार्न किया सी कि तुहानूं खतरा है उन्होंने गल की है तो उन्होंने कहा कि हरमिंदर सिंह ए सिख कम्युनिटी लीडर इन कैलिफोर्निया said in a statement to the Guardian that he had been approached in November by 2 individuals who he said claimed to be FBI agents and warned that the son of another activist, Pritpal Singh, was on India's assassin list. Harminder said he contacted the FBI directly after the approach and was told the individuals were impersonators and that they would investigate the incident. उन्होंने कहा जी मेरे को हरमिंदर सिंह समाणा दी है कि 2 बंदे आए उन्होंने ये क्या उन्होंने भी थ्रैट किया होगा उन्होंने कहा जी डॉक्टर प्रितपाल सिंह दे बेटे नूं भी जिहड़ा थ्रैट है उहदी लाइफ नूं भी उन्होंने कहा जी जदों ही असीं हरमिंदर सिंह ने कहा भी मैं FBI नाल कॉन्टैक्ट किया उन्होंने कहा जी असीं तां कोई बंदा ही नहीं भेजे वो जिहड़े आए बंदे वो भी कोई गैंगस्टर जां कोई जाली जां इन्हां दी किलर गैंग दे मैसेज देण लई फिर उन्होंने कहा कि आई एम डीपली कंसर्नड अबाउट इंडिविजुअल्स impersonating an FBI agent and targeting my family. I trust that our law enforcement folks will catch the perpetrators seeking to create chaos within our community. Dr. ਪ੍ਰਿਤਪਾਲ ਜਦੋਂ ਹਰਮਿੰਦਰ ਸਿੰਘ ਸਮਾਣਾ ਨੇ ਗਾਰਡੀਅਨ ਨੂੰ ਇਹ ਜਾਣਕਾਰੀ ਦਿੱਤੀ ਕਿ 2 ਜਾਲੀ ਬੰਦੇ ਆਏ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਹੀਂ ਛੱਡਣਾ ਹੈ ਮਤਲਬ ਖਤਰਾ ਹੈ ਡਾਕਟਰ ਪ੍ਰਿਤਪਾਲ ਸਿੰਘ ਦੇ ਬੇਟੇ ਦੀ ਲਾਈਫ ਨੂੰ ਵੀ ਸੋ ਜ਼ਾਹਰ ਹੈ ਗਾਰਡੀਅਨ ਨੇ ਡਾਕਟਰ ਸਾਹਿਬ ਨਾਲ ਕੰਟੈਕਟ ਕੀਤਾ ਉਹਨਾਂ ਨੇ ਕਿਹਾ ਕਿ ਬਈ ਇਹ ਹੁਣ ਜੇ ਇਸ ਕਿਸਮ ਦੇ ਇੰਪਰਸੋਨੇਟਰ ਨੇ ਇਹ ਤਾਂ ਹੁਣ ਤੁਹਾਡੇ ਸਿਸਟਮ ਨੇ ਦੇਖਣਾ ਵੀ ਤੁਸੀਂ ਕੀ ਕਰਨਾ ਇਹ ਕਮਿਊਨਿਟੀ ਦੇ ਵਿੱਚ ਅਫਰਾ ਤਫਰੀ ਫੈਲਾਉਣ ਦੀ ਕੋਸ਼ਿਸ਼ ਹੈ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਫੋਲੋਅਪ ਸਟੋਰੀਜ਼ ਨੇ ਇਹਨਾਂ ਨੇ ਇਸ ਭਾਰਤੀ ਸਰਕਾਰ ਦਾ ਜਿਹੜਾ ਡੇਂਜਰ ਹੈ ਔਰ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜੇ ਦਾਊਦ ਇਬਰਾਹਿਮ ਦੇ ਹਵਾਲੇ ਨਾਲ ਵੀ ਔਰ ਦੂਸਰੀਆਂ ਖਬਰਾਂ ਜਿਹਨੂੰ ਉਹ ਸੈਲੀਬ੍ਰੇਟ ਕਰਦੇ ਨੇ ਉੱਥੇ ਔਰ ਅਜੀਤ ਡੋਵਲ ਨੂੰ ਮੁਬਾਰਕਬਾਦ ਦਿੰਦੇ ਨੇ ਔਰ ਜਿਵੇਂ ਅੱਜ ਵੀ ਗੁਰਪਤਵੰਤ ਸਿੰਘ ਪੰਨੂ ਦੀ ਜਿਹੜਾ ਗਾਰਡੀਅਨ ਨਾਲ ਇੰਟਰਵਿਊ ਕਿ ਸਟਿਲ ਥ੍ਰੈਟਸ ਆ ਰਹੀਆਂ ਨੇ ਸੋ ਇਸ ਤੋਂ ਅਸੀਂ ਦੋਵੇਂ ਪਾਸੇ ਹੀ ਦੇਖ ਰਹੇ ਹਾਂ ਕਿ ਵੀ ਇਹ ਕਿਹੜੀ ਡਾਇਰੈਕਸ਼ਨ ਲਏਗਾ ਇਹ ਹੁਣ ਲੀਗਲ ਪ੍ਰੋਸੈਸ 'ਤੇ ਵੀ ਡਿਪੈਂਡ ਕਰੇਗਾ
ਪਰ ਅਸੀਂ ਸਮਝਦੇ ਹਾਂ ਵੀ ਹੁਣ ਅਮਰੀਕਾ ਦੇ ਲਈ ਜਿਸ ਲੈਵਲ ਤੱਕ ਇਹ ਗੱਲ ਚਲੀ ਗਈ ਹੈ, ਇਸ ਤੋਂ ਪਿੱਛੇ ਪੈਰ ਪੁੱਟਣਾ ਜਾਂ ਕੋਈ ਸੌਦੇਬਾਜ਼ੀ ਕਰਨੀ, ਇਹ ਹੁਣ ਸਾਨੂੰ ਕਿਸੇ ਨੂੰ ਵੀ ਅਮਰੀਕਨ ਸ਼ਹਿਰੀ ਹੋਣ ਦੇ ਨਾਤੇ ਕਬੂਲ ਨਹੀਂ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।